ਆਮ ਆਦਮੀ ਪਾਰਟੀ ਦੀ ਮੋਦੀ ਸਰਕਾਰ ਭਾਜਪਾ ਕਹਿੰਦੀ ਆਰਐਸਐਸ ਕਹਿੰਦੀ ਹੈ ਕਿ ਦੇਸ਼ ਭਗਤੀ ਦਾ ਠੇਕਾ ਸਾਡੇ ਕੋਲੇ ਆ। ਹਾਲਾਂਕਿ ਫਰੀडम ਫਾਈਟਰਸ ਦੇ ਵਿੱਚੋਂ ਇੱਕ ਵੀ ਹੀਰੋ ਉਹਨਾਂ ਕੋਲੇ ਨਹੀਂ ਹੈ, ਇਹ ਆਪਾਂ ਜਾਣਦੇ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਇਮਾਨਦਾਰੀ ਦਾ ਲਾਇਸੈਂਸ ਸਾਡੇ ਕੋਲ ਆ, ਸਾਡੇ ਤੋਂ ਜਿਹੜਾ ਬਾਹਰ ਆ ਉਹ ਇਮਾਨਦਾਰ ਨਹੀਂ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਸਾਡਾ ਜਿਹੜਾ ਸਿਆਸੀ ਸਿਸਟਮ ਆ ਇਹ ਬੜੀ ਬੁਰੀ ਤਰ੍ਹਾਂ ਦੇ ਨਾਲ ਭ੍ਰਿਸ਼ਟਿਆ ਹੋਇਆ। ਪਰ ਹੁਣ ਜਿਹੜੀ ਆਪਾਂ ਖਬਰ ਕਰਨ ਜਾ ਰਹੇ ਹਾਂ ਉਹ ਸ਼ਾਇਦ ਹੋ ਸਕਦਾ ਥੋੜੀ ਜਿਹੀ ਕਰਾਰੀ ਲੱਗੇ। ਖਬਰ ਇਹ ਫਿਰ ਕਿੱਥੋਂ ਨਿਕਲੀ? ਜੇਕਰ ਲਾਇਸੈਂਸ ਹੈ ਇਮਾਨਦਾਰੀ ਦਾ, 50 ਕਰੋੜ ਦੇ ਵਿੱਚ MP ਤੇ 1 ਕਰੋੜ ਦੇ ਵਿੱਚ MC ਦੀ ਟਿਕਟ ਲਓ, ਉਹ ਵੀ ਇਮਾਨਦਾਰ ਆਮ ਆਦਮੀ ਪਾਰਟੀ ਤੋਂ। ਇਹ ਵੱਡਾ ਸਵਾਲੀਆ ਨਿਸ਼ਾਨ ਜੀ, ਇਹ ਵੱਡਾ ਤੁਸੀਂ ਸਵਾਲ ਖੜਾ ਕੀਤਾ ਔਰ ਇਹਦਾ ਆਮ ਆਦਮੀ ਪਾਰਟੀ ਨੂੰ ਜਵਾਬ ਦੇਣਾ ਚਾਹੀਦਾ। ਪ੍ਰਵੀਨ ਜੀ, ਦਿੱਲੀ ਦੇ ਵਿੱਚ ਇਸ ਮੌਕੇ MC ਦੀਆਂ ਚੋਣਾਂ ਨੇ, ਜੀ ਜੀ, ਗੁਜਰਾਤ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ। ਗੁਜਰਾਤ ਦੇ ਵਿੱਚ ਸੂਰਤ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਲਾਪਤਾ ਹੋ ਜਾਂਦਾ ਜੀ ਜੀ, ਤੇ ਉਹ ਉਮੀਦਵਾਰ ਦੇ ਲਈ ਇਹ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਬੀਜੇਪੀ ਨੇ ਸਾਡਾ ਲੁਕੋ ਲਿਆ, ਤੇ ਲੋਕਾਂ ਦੇ ਦਿਲਾਂ ਨੂੰ ਇਹ ਗੱਲ ਲੱਗਦੀ ਵੀ ਹੈ ਕਿ ਭਾਜਪਾ ਤਾਂ ਇਹ ਕੰਮ ਕਰਨ ਦੀ ਮਾਹਰ ਹੈ, ਉਹਦਾ ਜਿੱਤੇ ਹੋਏ MLA ਨੂੰ ਚੱਕ ਕੇ ਲੈ ਜਾਂਦੀ ਹੈ ਤਾਂ ਫਿਰ ਉਮੀਦਵਾਰ ਹੈ ਜੀ। ਪੰਜਾਬ ਦੇ ਅੰਦਰ ਵੀ ਤੁਹਾਨੂੰ ਯਾਦ ਹੋਵੇ ਇੱਕ ਅਜਿਹਾ ਡਰਾਮਾ ਹੋਇਆ ਸੀ, ਇੱਕ ਉਮੀਦਵਾਰ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਮਿਲ ਗਈ ਤੇ ਮਿਲਣ ਤੋਂ ਬਾਅਦ ਵੀ ਉਹਨੇ ਛੱਡਤੀ ਕਿ ਨਹੀਂ ਜੀ ਮੇਰੇ ਤੋਂ ਤਾਂ ਪੈਸੇ ਲਏ ਗਏ ਜੀ, ਮੇਰੇ ਤੋਂ ਤਾਂ ਐਂ ਕੀਤਾ ਗਿਆ ਜੀ, ਮੈਂ ਨਹੀਂ ਇਹ ਚੋਣ ਲੜਨੀ। ਫਿਰੋਜ਼ਪੁਰ ਦਿਹਾਤੀ ਵਾਲਾ ਸ਼ਾਇਦ, ਬਿਲਕੁਲ ਹੈ ਨਾ ਏਦਾਂ। ਤੇ ਉਸੇ ਤਰ੍ਹਾਂ ਦਾ ਕੀ ਇਹ ਡਰਾਮਾ ਸੀ? ਇਹ ਕਿਹੜੀ ਰਾਜਨੀਤਿਕ ਧਿਰ ਸੀ ਉਹਦੇ ਪਿੱਛੇ ਕਿ ਉੱਥੇ ਇੱਕ MLA, ਮਤਲਬ ਕਿ ਇਹ ਆਮ ਆਦਮੀ ਪਾਰਟੀ ਕਹਿੰਦੀ ਹੈ ਜੀ ਸਾਡਾ MLA ਲਾਪਤਾ ਹੋ ਗਿਆ, ਅਗਵਾ ਹੋ ਗਿਆ, ਉਹਦੇ ਤੇ ਭਾਲ ਕੀਤੀ ਜਾਵੇ, ਬੀਜੇਪੀ ਨੇ ਕੀਤਾ। ਪਰ ਦੂਸਰੇ ਪਾਸੇ ਉਹ ਬੰਦਾ ਕਹਿੰਦਾ ਜੀ ਮੈਂ ਤਾਂ ਆਪਣੇ ਕਾਗਜ਼ੇ ਵਾਪਸ ਲੈ ਲਏ, ਮੈਂ ਨਹੀਂ ਚੋਣ ਲੜਨੀ, ਮੇਰਾ ਭਾਈਚਾਰਾ ਮੈਨੂੰ ਕਹਿੰਦਾ ਕਿ ਤੂੰ ਗਲਤ ਬੰਦਿਆਂ ਨਾਲ ਚਲਾ ਗਿਆ। ਤੋ ਇੱਕ ਪਾਸੇ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਇਸ ਕਦਰ ਉਲਝੀ ਹੈ ਕਿ ਉਹ ਚੋਣ ਲੜ ਰਹੀ ਹੈ, ਦੂਸਰੇ ਪਾਸੇ ਦਿੱਲੀ 'ਚ MC ਦੀਆਂ ਚੋਣਾਂ, ਜਿਹੜਾ ਆਮ ਆਦਮੀ ਪਾਰਟੀ ਲਈ ਨੱਕ ਦਾ ਸਵਾਲ ਹੈ, ਜਿੱਤਣਾ ਜ਼ਰੂਰੀ ਹੈ। ਬਿਲਕੁਲ। ਤੇ ਜੇਕਰ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਵੰਡ ਦੇ ਉੱਤੇ ਕਾਂਗਰਸ ਸਵਾਲ ਖੜਾ ਕਰੇ, ਭਾਜਪਾ ਸਵਾਲ ਖੜਾ ਕਰੇ, ਕੋਈ ਹੋਰ ਰਾਜਨੀਤਿਕ ਪਾਰਟੀ ਸਵਾਲ ਖੜਾ ਕਰੇ, ਤਾਂ ਉਸ ਨੂੰ ਰਾਜਨੀਤਿਕ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ ਕਿ ਦੂਸਰੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ। ਪਰ ਜਦੋਂ ਆਮ ਆਦਮੀ ਪਾਰਟੀ ਦਾ ਇੱਕ ਪੱਕਾ ਵਰਕਰ, ਪੁਰਾਣਾ ਸਾਥੀ ਇਹ ਕਹੇ ਕਿ ਜੀ ਆਹ 2 MLA ਨੇ ਮੇਰੀ ਘਰ ਵਾਲੀ ਨੂੰ MC ਦੀ ਟਿਕਟ ਦੇਣ ਲਈ 90 ਲੱਖ ਰੁਪਈਆ ਮੰਗਿਆ ਜੀ, ਤੇ ਮੈਂ ਉਹਦੇ ਵਿੱਚੋਂ 55 ਲੱਖ ਦੇ ਵੀ ਦਿੱਤਾ ਤੇ ਟਿਕਟ ਫੇਰ ਨਾ ਮਿਲੇ ਜੀ, ਤੇ ਹੁਣ ਤੁਸੀਂ ਕਹੋਗੇ ਜੀ ਕਿ ਫੇਰ ਮਤਲਬ ਕਿ ਤਾਂ ਦੋਸ਼ ਹੋ ਸਕਦੇ ਨੇ, ਕੋਈ ਪਿੱਛੇ ਹੋ ਸਕਦਾ ਕਿ ਜੇ ਤਾਂ ਕੋਈ ਉਹਨਾਂ ਨੂੰ ਉਸ ਨੂੰ ਭਰਮਾ ਸਕਦਾ ਜੀ। ਪਰ MLA ਦਾ ਸਾਲਾ, MLA ਦਾ PA ਤੇ ਇੱਕ ਉਹਦਾ ਹੋਰ ਨੇੜਲੇ 3 ਬੰਦੇ ਉਸੇ ਬੰਦੇ ਦੇ ਘਰੇ ਪੈਸੇ ਮੋੜਨ ਚਲੇ ਜਾਣ ਕਿ ਆ ਭਾਈ ਅੱਧੇ ਪੈਸੇ ਤੂੰ ਵਾਪਸ ਫੜ ਆਪਣੇ, ਕਿਉਂਕਿ ਅਸੀਂ ਤੇਰੀ ਘਰ ਵਾਲੀ ਨੂੰ ਟਿਕਟ ਨਹੀਂ ਦਵਾ ਸਕੇ, ਤੇ ਉਸ ਸਮੇਂ ਉਹਨਾਂ ਦੀ ਗ੍ਰਿਫਤਾਰੀ ਹੋ ਜਾਵੇ, ਪੈਸਾ ਬਰਾਮਦ ਹੋ ਜਾਵੇ, ਤੇ ਫਿਰ ਕੀ ਮੰਨੋਗੇ ਕਿ ਟਿਕਟ ਵੇਚੀ ਜਾਂਦੀ ਹੈ? ਚਲੋ ਫਿਰ ਇਹ ਵੀ ਇਮਾਨਦਾਰੀ ਵਾਲਾ ਲਾਇਸੈਂਸ ਰੀਨਿਊ ਕਰਾਉਣਾ ਪੈਣਾ। ਬਿਲਕੁਲ। ਮੈਂ ਹੁਣ ਇਹ ਘਟਨਾ ਦੱਸਦਾ ਕੀ ਹੈ ਕਿ ਦਿੱਲੀ ਦੇ ਵਿੱਚ ਇੱਕ MLA ਹੈ ਅਖਿਲੇਸ਼ ਤ੍ਰਿਪਾਠੀ, ਆਮ ਆਦਮੀ ਪਾਰਟੀ ਦਾ MLA ਜੀ। ਦੂਸਰਾ MLA ਹੈ ਆਮ ਆਦਮੀ ਦਾ ਰਾਜੇਸ਼ ਗੁਪਤਾ ਜੀ। ਤੇ ਇਹਨਾਂ ਬੰਦਿਆਂ ਦੇ ਉੱਤੇ ਇੱਕ ਗੋਪਾਲ ਖਾਰੀ ਹੈ, ਉਹਦੀ ਕਹਿੰਦੇ ਕਿ ਗੋਪਾਲ ਸਵੀਟ ਦੇ ਨਾਂ ਤੇ, ਆਪਣੇ ਨਾਂ ਦੇ ਉੱਤੇ ਹੀ ਗੋਪਾਲ ਸਵੀਟ ਦੇ ਨਾਂ ਦੇ ਉੱਤੇ ਇੱਕ ਮਠਿਆਈ ਦੀ ਦੁਕਾਨ ਹੈ, ਤੇ ਗੋਪਾਲ ਖਾਰੀ ਨੇ ਆਪਣੀ ਪਤਨੀ ਸ਼ੋਭਾ ਖਾਰੀ ਦੇ ਲਈ MC ਦੀ ਟਿਕਟ ਮੰਗੀ, ਤੇ ਉਹਦੇ ਲਈ ਉਹ ਦਮ ਭਰਦਾ ਹੈ ਕਿ ਮੇਰੀ ਅਖਿਲੇਸ਼ ਤ੍ਰਿਪਾਠੀ MLA ਨਾਲ ਗੱਲ ਹੋ ਗਈ ਤੇ ਉਹਨਾਂ ਨੇ ਮੇਰੇ ਤੋਂ ਕਰੋੜ ਰੁਪਈਆ ਮੰਗਿਆ ਤੇ 90 ਲੱਖ 'ਚ ਸਾਡੀ ਗੱਲ ਤੈਅ ਹੋ ਗਈ, ਮੈਂ 35 ਲੱਖ ਰੁਪਈਆ ਉਹਨੂੰ ਦੇਤਾ। ਠੀਕ ਹੈ। ਤੇ ਉਹ ਤੋਂ ਬਾਅਦ ਉਹਨੇ ਕਿਹਾ ਕਿ ਆ 20 ਲੱਖ ਰੁਪਈਆ ਤੂੰ ਜਿਹੜਾ ਦੂਸਰਾ MLA ਰਾਜੇਸ਼ ਗੁਪਤਾ ਉਹਨੂੰ ਪਹੁੰਚ ਕਰਦੇ, 20 ਲੱਖ ਉਹਨੂੰ ਪਹੁੰਚਾ ਦੇ। ਮੈਂ 20 ਲੱਖ ਉਹਨੂੰ ਪਹੁੰਚਾਤਾ ਤੇ ਤੈਅ ਹੋ ਗਿਆ ਕਿ ਟਿਕਟ ਮਿਲਣ ਤੋਂ ਬਾਅਦ ਬਾਕੀ ਬਕਾਇਆ 35 ਲੱਖ ਰੁਪਈਆ 55 ਲੱਖ ਚਲਾ ਗਿਆ, 35 ਲੱਖ ਰਹਿ ਗਿਆ ਕਿ 90 ਲੱਖ 'ਚ ਗੱਲ ਤੈਅ ਸੀ ਕਿ ਉਹ 35 ਲੱਖ ਰੁਪਈਆ ਟਿਕਟ ਮਿਲਣ ਤੋਂ ਬਾਅਦ ਕਹਿੰਦਾ ਲਿਸਟ ਜਾਰੀ ਹੋ ਗਈ। ਲਿਸਟ ਜਾਰੀ ਹੋਣ ਤੋਂ ਬਾਅਦ ਮੇਰੀ ਪਤਨੀ ਦਾ ਉਹਦੇ ਵਿੱਚ ਨਾਂ ਨਹੀਂ ਸੀ ਜੀ, ਟਿਕਟ ਨਹੀਂ ਮਿਲੀ। ਤੇ ਟਿਕਟ ਨਹੀਂ ਮਿਲੀ ਤੇ ਕਹਿੰਦਾ ਮੈਂ ਫਿਰ MLA ਤ੍ਰਿਪਾਠੀ ਨਾਲ ਵੀ, ਗੁਪਤਾ ਨਾਲ ਵੀ, ਉਹਨਾਂ ਦੇ ਨੇੜਲਿਆਂ ਨਾਲ ਵੀ ਸੰਪਰਕ ਸਾਧਨਾ ਸ਼ੁਰੂ ਕੀਤਾ ਕਿ ਭਾਈ ਮੇਰੇ ਤਾਂ ਪੈਸੇ ਮੋੜੋ। ਸੋ ਹੁਣ ਇਹ ਮਾਮਲਾ ਪੁਲਿਸ ਦੇ ਧਿਆਨ 'ਚ ਵੀ ਆ ਗਿਆ, ਉਹਨਾਂ ਕੋਲ ਵੀ ਪਹੁੰਚ ਗਿਆ, ਪੁਲਿਸ ਨੇ ਟਰੈਪ ਲਾ ਲਿਆ
ਟਰੈਪ ਲੱਗਿਆ ਇਸ ਕਦਰ ਕਿ ਕਹਿੰਦੇ ਕਿ ਜਿਹੜਾ ਹੁਣ ਜਿਹਦੀ ਟਿਕਟ ਨਹੀਂ ਮਿਲੀ ਜਿਹੜੇ ਪਰਿਵਾਰ ਨੂੰ, ਗੋਪਾਲ ਨੂੰ, ਉਹ ਕਹਿੰਦੇ ਆ ਕਿ ਜੀ ਫਿਰ ਉਹ ਕਹਿੰਦਾ ਕਿ ਆਹ 33 ਲੱਖ ਲਿਆ, 35 ਲੱਖ ਕਹਿੰਦੇ, 33 ਲੱਖ ਮੋੜਨ ਘਰੇ ਆ ਗਿਆ। ਐਮਐਲਏ ਦਾ ਸਾਲਾ, ਐਮਐਲਏ ਦਾ ਪੀਏ ਤੇ ਐਮਐਲਏ ਦਾ ਇੱਕ ਹੋਰ ਨੇੜਲਾ, ਤੇ ਉਹ ਜਦੋਂ 33 ਲੱਖ ਮੋੜਨ ਆਇਆ ਤੇ ਜੀ ਮਤਲਬ ਕਿ ਉਹ ਉਸ ਸਮੇਂ ਪੁਲਿਸ ਨੇ ਫੜ ਲਿਆ। ਠੀਕ ਹੈ। ਹੁਣ ਇੱਥੋਂ ਅੰਦਾਜ਼ਾ ਲਾਓ ਕਿ ਜੇਕਰ ਐਮਐਲਏ ਕੁਝ ਕਰ ਰਹੇ ਨੇ, ਇਹਦਾ ਮਤਲਬ ਟਿਕਟਾਂ ਮੁੱਲ ਵਿਕਦੀਆਂ ਨੇ। ਜੀ ਜੀ ਬਿਲਕੁਲ। ਸਵਾਲ ਇਹ ਹੈ ਕਿ 90 ਲੱਖ ਵਾਲੇ ਨਾਲ ਸੌਦਾ ਹੋ ਕੇ ਵੀ ਜੇ ਉਹਨੂੰ ਟਿਕਟ ਨਹੀਂ ਮਿਲੀ ਤਾਂ ਉਸ ਹਲਕੇ ਤੋਂ ਜਿਹਨੂੰ ਟਿਕਟ ਮਿਲੀ ਉਹ ਕਿੰਨੇ ਚ ਮਿਲੀ? ਫਿਰ ਬਿਲਕੁਲ ਸਹੀ ਹੈ। ਉਹ ਬੋਲੀ ਇਹਦਾ ਮਤਲਬ ਨਾਲੋਂ ਵੱਧ ਚਲੀ ਗਈ। ਜੀ ਜੀ ਜੀ। ਫਿਰ ਗੋਪਾਲ ਨੂੰ ਤੁਸੀਂ ਦੱਸ ਦਿੰਦੇ ਉਹ ਹੋਰ ਵੱਧ ਦੇਣ ਦਾ। ਸਵਾਲ ਇੱਕ ਹੋਰ ਇੱਥੇ ਖੜਾ ਹੁੰਦਾ ਹੈ ਕਿ ਜਿਹੜੀ ਪੁਲਿਸ ਐਮਐਲਏ ਦੇ ਪੀਏ ਨੂੰ, ਸਾਲੇ ਨੂੰ, ਹੋਰ ਨੇੜਲੇ ਰਿਸ਼ਤੇਦਾਰਾਂ ਨੂੰ ਲੈ ਗਈ ਚੱਕ ਕੇ ਕਿ ਤੁਸੀਂ ਭਾਈ 33 ਲੱਖ ਮੋੜਨ ਕਿਉਂ ਆਏ ਹੋ, ਤੁਸੀਂ ਟਿਕਟ ਵੇਚਦੇ ਸੀ, ਉਹ ਪੁਲਿਸ ਉਸ ਗੋਪਾਲ ਨੂੰ ਕਿਉਂ ਨਹੀਂ ਲੈ ਕੇ ਗਈ? ਤੇਰੇ ਕੋਲ ਭਾਈ 55 ਲੱਖ ਕਿੱਥੋਂ ਆਇਆ? ਸਹੀ ਹੈ, ਉਹਨੂੰ ਵੀ ਨਾਲ ਲੈ ਜਾਂਦੀ। ਜੀ ਜੀ ਜੀ। ਕਿ ਤੂੰ ਰਿਸ਼ਵਤ ਦੇਣਾ ਵੀ ਤਾਂ ਜੁਰਮ ਹੈ ਨਾ। ਲੈ ਜੂ ਜੇ ਭਾਜਪਾ ਵਿਰੁੱਧ ਬਿਆਨ ਦੇਤਾ ਕੋਈ, ਫੇਰ ਲੈ ਜੂ ਈਡੀ। ਹਾਂ ਤੇ ਇਸ ਲਈ ਇਹ ਪੱਖ ਇੱਕ ਵੱਡਾ ਖੜਾ ਕਿ ਜੇਕਰ ਐਮਸੀ ਦੀ ਟਿਕਟ 90 ਲੱਖ ਚ ਵਿਕ ਰਹੀ ਆ ਤੇ ਉਹ ਵੀ 90 ਲੱਖ ਦੇ ਕੇ ਵੀ ਟਿਕਟ ਨਹੀਂ ਮਿਲ ਰਹੀ, ਤੇ ਉਦੋਂ ਉੱਪਰ ਕਿੰਨੇ ਚ ਵਿਕੀ ਆਏ, ਹੁਣ ਸਵਾਲ ਖੜਾ ਆਮ ਆਦਮੀ ਪਾਰਟੀ ਮੁਰੇ। ਤਾਂ ਫਿਰ ਉਹ ਠੱਗ ਦੀ ਗੱਲ ਵੀ ਮੈਨੂੰ ਸੱਚੀ ਲੱਗਦੀ ਹੈ। ਫਿਰ ਤਾਂ ਜਿਹੜਾ ਠੱਗ ਜੇਲ੍ਹ ਦੇ ਅੰਦਰੋਂ ਬਹਿ ਕੇ ਕਹਿੰਦਾ ਸੀਗਾ ਕਿ ਮੇਰੇ ਤੋਂ 50 ਕਰੋੜ ਰੁਪਈਆ ਲਿਆ ਕਿ ਤੈਨੂੰ ਰਾਜ ਸਭਾ ਭੇਜ ਦਾਂਗੇ, ਜੀ ਸ਼ਕੇਸ਼ ਠੱਗ ਹੈ ਨਾ, ਕਹਿੰਦਾ 50 ਕਰੋੜ ਰੁਪਈਆ। ਉਹ ਤੋਂ ਬਾਅਦ ਜੇਲ੍ਹ ਦੇ ਅੰਦਰ ਚੰਗੀ ਸਹੂਲਤ ਦੇਣ ਲਈ ਮੈਨੂੰ 2 ਕਰੋੜ ਮੰਗਿਆ ਤੇ ਲੈ ਲਿਆ 10 ਕਰੋੜ ਜੀ, ਤੇ 12 ਕਰੋੜ ਦੇ ਕਰੀਬ ਕਹਿੰਦਾ ਮੇਰੇ ਤੋਂ ਪੁਲਿਸ ਵਾਲੇ ਲੈ ਗਏ ਅੰਦਰ। ਸੋ ਇਸ ਲਈ ਇੱਥੋਂ ਹਿਸਾਬ ਲਾਓ ਕਿ ਜਿਹੜੀ ਪਾਰਟੀ ਦੇ ਉੱਤੇ ਉਹਨਾਂ ਦੇ ਉੱਤੇ 50 ਕਰੋੜ ਰੁਪਏ ਦੀ ਐਮਪੀ ਟਿਕਟ ਮਤਲਬ ਵੇਚਣ ਦੇ ਦੋਸ਼ ਲੱਗਦੇ ਹੋਣ, ਜਿਹੜੀ ਪਾਰਟੀ ਉੱਤੇ 1 ਕਰੋੜ ਚ ਐਮਸੀ ਦੀ ਟਿਕਟ ਵੇਚਣ ਦੇ ਦੋਸ਼ ਲੱਗਦੇ ਹੋਣ, ਉਹ ਪਾਰਟੀ ਚੁੱਪ ਕਿਉਂ ਆ? ਜਵਾਬ ਕਿਉਂ ਨਹੀਂ ਦਿੰਦੀ? ਇਹਨਾਂ ਐਮਐਲਏ ਤੇ ਸਤਿੰਦਰ ਜੈਨ ਵਰਗਾ ਬੰਦਾ ਤੁਹਾਡਾ ਅੰਦਰ ਬੈਠਾ ਹੈ ਤੇ ਤੁਸੀਂ ਉਹਦਾ ਮੰਤਰਾਲਾ ਵੀ ਬਹਾਲ ਰੱਖਦੇ ਹੋ। ਤੇ ਹੁਣ ਇਹਨਾਂ ਨੂੰ ਪੁਲਿਸ ਨੇ ਬਰਾਮਦ ਕਰ ਲਿਆ, ਪੈਸੇ ਫੜਿਆ ਜੀ, ਪੁਲਿਸ ਦਮ ਪਰ ਦੇ ਸਾਡੇ ਕੋਲ ਸਾਰਾ ਕੁਝ ਹੈ, ਤੇ ਹੁਣ ਤੱਕ ਉਹਨਾਂ ਦੀ ਐਮਐਲਏਸ਼ਿਪ ਖਾਰਜ ਕਿਉਂ ਨਹੀਂ ਹੋਈ? ਸੋ ਫਿਰ ਇਹ ਜਿਹੜੇ ਲਾਇਸੈਂਸ ਨੇ ਇਮਾਨਦਾਰੀ ਵਾਲੇ, ਇਹ ਚੈੱਕ ਕਰਨ ਦੀ ਲੋੜ ਹੈ। ਜਿਵੇਂ ਉਹ ਕਹਿੰਦੇ ਆ ਨਾ ਕਿ ਪਾਣੀ ਦਾ ਪੈਮਾਨਾ ਚੈੱਕ ਕਰਨਾ ਚਾਹੀਦਾ ਹੈ ਕਿ ਪਾਣੀ ਦਾ ਪੱਧਰ ਕਿਹੋ ਜਿਹਾ ਹੈ, ਜਾਂ ਉਹਦਾ ਮਤਲਬ ਕਿ ਉਹਦੇ ਚ ਚੰਗਾਪਣ ਕਿਹੋ ਜਿਹਾ ਹੈ, ਉਹਦੇ ਵਿੱਚ ਕਿਹੋ ਜਿਹੀਆਂ ਧਾਤਾਂ ਨੇ। ਸੋ ਇਹ ਹੁਣ ਇਹਨਾਂ ਦੇ ਵੀ ਥਰਮਾਮੀਟਰ ਬਣਾਉਣੇ ਪੈਣੇ ਨੇ, ਥਰਮਾਮੀਟਰ ਲਾ ਕੇ ਚੈੱਕ ਕਰਨ ਦੀ ਲੋੜ ਹੈ ਕਿ ਕੀ ਇਹ ਵੀ ਇਮਾਨਦਾਰ ਦਾ ਲਾਇਸੈਂਸ ਅਸਲੀ ਹੈ ਜਾਂ ਨਕਲੀ ਹੈ, ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਕਿਉਂਕਿ ਪਹਿਲੇ ਤਾਂ ਠੋਕ ਕੇ ਕਹਿੰਦੇ ਸੀ ਕਿ ਅਸੀਂ ਤਾਂ ਭ੍ਰਸ਼ਟਾਚਾਰੀ ਹਾਂ, ਉਹ ਤਾਂ ਕਹਿ ਕੇ ਖਾਂਦੇ ਸੀ ਅਕਾਲੀ ਕਾਂਗਰਸੀਆਂ ਦਾ, ਬੀਜੇਪੀ ਵਾਲਿਆਂ ਦਾ, ਉਹ ਸਾਰੇ ਨੰਗੇ ਚਿੱਟੇ ਹੋ ਲਏ ਵੇ ਜੀ ਜੀ। ਪਰ ਹੁਣ ਬਦਲਾਅ ਵਾਲਾ ਪਰਦਾ ਵੀ ਉਤਰ ਗਿਆ, ਇਮਾਨਦਾਰੀ ਵਾਲਾ ਪਰਦਾ ਵੀ ਬੇਨਕਾਬ ਹੋ ਰਿਹਾ। ਇਸ ਲਈ ਤੁਹਾਡੀ ਉਹ ਗੱਲ ਬਿਲਕੁਲ ਦਰੁਸਤ ਹੈ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਇਹ ਰਾਜਨੀਤੀ ਦੇ ਵਿੱਚ ਹੁਣ ਕਿਤੇ ਵੀ ਆਸ ਦੀ ਕਿਰਨ ਨਹੀਂ ਨਜ਼ਰ ਆਉਂਦੀ ਕਿ ਹਾਂ ਕੋਈ ਇਮਾਨਦਾਰ ਕਣ ਬਚਿਆ ਵੀ ਹੈ ਕਿ ਨਹੀਂ। ਇੱਕ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਣ ਵਾਲੀਆਂ ਖਬਰਾਂ ਨੇ, ਇਹ ਦਿਲ ਟੁੱਟਣ ਵਰਗੀਆਂ ਖਬਰਾਂ ਨੇ ਕਿ ਜਿਨ੍ਹਾਂ ਤੋਂ ਅਸੀਂ ਉਮੀਦ ਕਰਦੇ ਸੀ ਉਹ ਵੀ ਇਹੋ ਜਿਹੇ ਨਿਕਲੇ। ਜੀ। ਅਗਲੀ